सब जग सोए हम जागे, तारों से करे बातें चांदनी रातें। 1947 ਤੋਂ ਪਹਿਲਾਂ ਲਾਹੌਰ ਫਿਲਮੀ ਮਰਕਜ਼ ਬਣ ਚੁੱਕਿਆ ਸੀ। ਲਾਹੌਰ ਵਿੱਚ 6 ਫਿਲਮ ਸਟੂਡੀਓ ਸਨ, ਪਰ ਉਹਨਾਂ 'ਤੇ ਹਿੰਦੂ ਫਿਲਮ ਸਾਜ਼ਾਂ ਦੀ ਇਜਾਰਾਦਾਰੀ ਸੀ। ਅਦਾਕਾਰੀ ਦੇ ਸ਼ੋਬੇ ਤੋਂ ਸਿਵਾ ਬਾਕੀ ਸਾਰੇ ਸ਼ੋਬਿਆਂ ਵਿੱਚ ਹਿੰਦੂ ਛਾਏ ਹੋਏ ਸਨ। ਇਹੋ ਵਜ੍ਹਾ ਸੀ ਕਿ ਤਕਸੀਮ ਤੋਂ ਬਾਅਦ ਗੈਰ ਮੁਸਲਿਮ ਸਟਾਫ ਤੇ ਅਦਾਕਾਰ ਇੰਡੀਆ ਜਾਣ ਪਾਰੋਂ ਲਾਹੌਰ ਦੀ ਫਿਲਮ ਇੰਡਸਟਰੀ ਤਰਬੀਅਤ ਯਾਫਤਾ ਸਟਾਫ ਦੀ ਕਮੀ ਦਾ ਸ਼ਿਕਾਰ ਹੋ ਗਈ। ਤਕਸੀਮ ਦੇ ਹੰਗਾਮਿਆਂ ਦੌਰਾਨ ਲਾਹੌਰ ਦੇ 6 ਫਿਲਮ ਸਟੂਡੀਓ ਵਿੱਚੋਂ 2-3 ਹੀ ਬਚੇ, ਬਾਕੀ ਤਬਾਹ ਹੋ ਗਏ। ਅੱਪਰ ਮਾਲ ਤੇ ਸੇਠ ਪੰਜੋਲੀ ਦਾ ਪ੍ਰਧਾਨ ਸਟੂਡੀਓ ਤੇ ਮੁਸਲਿਮ ਟਾਊਨ ਵਿੱਚ ਮੌਜੂਦ ਉਹਦੀ ਬ੍ਰਾਂਚ ਤੋਂ ਇਲਾਵਾ ਰਹਿਮਾਨਪੁਰਾ ਵਿੱਚ ਖੋਸਲਾ ਦਾ ਲੈਲਾ ਮੰਦਰ ਸਟੂਡੀਓ ਮਹਿਫੂਜ਼ ਰਹੇ, ਜਦਕਿ ਭਗਵਾਨਪੁਰਾ ਦਾ ਅੱਪਰ ਇੰਡੀਆ ਸਟੂਡੀਓ ਮੁਕੰਮਲ ਤੌਰ 'ਤੇ ਤਬਾਹ ਹੋ ਗਿਆ। ਇਹਨਾਂ ਹਾਲਾਤਾਂ ਵਿੱਚ ਲਾਹੌਰ ਦੀ ਫਿਲਮ ਇੰਡਸਟਰੀ ਨੇ ਕੰਮ ਸ਼ੁਰੂ ਕੀਤਾ ਤੇ ਸ਼ੁਰੂ ਦੇ ਸਾਲਾਂ ਵਿੱਚ ਬੜੀ ਮੁਸ਼ਕਲਾਂ ਦਾ ਸ਼ਿਕਾਰ ਰਹੀ। 1948 ਵਿੱਚ ਹਦਾਇਤਕਾਰ ਦਾਊਦ ਚਾਂਦ ਦੀ ਪਹਿਲੀ ਪਾਕਿਸਤਾਨੀ ਫਿਲਮ ਤੇਰੀ ਯਾਦ ਬਣੀ। ਸਨੋਬਰ ਸਿਨੇਮਾ ਵਿੱਚ ਫਿਲਮ ਦੀ ਨੁਮਾਇਸ਼ ਹੋਈ, ਪਰ ਫਿਲਮ ਕਾਮਯਾਬ ਨਾ ਹੋ ਸਕੀ। ਫਿਰ ਹਦਾਇਤਕਾਰ ਲੁਕਮਾਨ ਨੇ ਫਿਲਮ ਸ਼ਹਿਦਾ ਬਣਾਈ, ਪਰ ਉਹ ਵੀ ਫਲਾਪ ਹੋ ਗਈ। ਇਸ ਦੌਰਾਨ ਲਾਹੌਰ ਦੇ ਸਿਨੇਮਾ ਘਰਾਂ ਵਿੱਚ ਇੰਡੀਅਨ ਫਿਲਮਾਂ ਦੀ ਨੁਮਾਇਸ਼ ਹੁੰਦੀ ਰਹੀ। ਕੁਝ ਅਰਸੇ ਬਾਅਦ 3 ਪਾਕਿਸਤਾਨੀ ਫਿਲਮਾਂ ਫੇਰੇ, ਮੁੰਦਰੀ ਤੇ ਸੱਚਾਈ ਰਿਲੀਜ਼ ਹੋਈਆਂ। ਇਹਨਾਂ ਵਿੱਚੋਂ ਫੇਰੇ ਕਾਮਯਾਬ ਰਹੀ। ਫੇਰੇ ਉਸ ਦੌਰ ਦੀ ਸਸਤੀ ਫਿਲਮ ਸੀ, ਜਿਹੜੀ ਸਿਰਫ 55,000 ਦੀ ਲਾਗਤ ਨਾਲ ਮੁਕੰਮਲ ਹੋ ਗਈ, ਜਦ ਕਿ ਉਸ ਵਕਤ ਆਮ ਤੌਰ 'ਤੇ ਫਿਲਮ ਦੀ ਲਾਗਤ ਲੱਖ ਸਵਾ ਲੱਖ ਆਉਂਦੀ ਸੀ। ਫਿਲਮ ਫੇਰੇ ਦੀ ਕਾਮਯਾਬੀ ਨੇ ਫਿਲਮ ਸਾਜ਼ਾਂ ਨੂੰ ਹੌਸਲਾ ਦਿੱਤਾ ਤੇ ਫਿਲਮਾਂ ਤੇਜ਼ੀ ਨਾਲ ਬਣਨ ਲੱਗ ਪਈਆਂ। ਅਨਵਰ ਕਮਾਲ ਪਾਸ਼ਾ ਦੀ 2 ਆਂਸੂ, ਅਮੀਨ ਮਲਕ ਦੀ ਜੁਦਾਈ, ਨਜ਼ੀਰ ਦੀ ਲਾਰੇ, ਨੂਰ ਜਹਾਂ ਦੀ 94 ਦੀ ਕਾਮਯਾਬੀ ਨਾਲ ਫਿਲਮ ਬੀਨ ਸਿਨੇਮਾ ਹਾਲ ਆਉਣਾ ਸ਼ੁਰੂ ਹੋ ਗਏ। ਫਿਲਮ ਇੰਡਸਟਰੀ ਆਪਣੇ ਪੈਰਾਂ 'ਤੇ ਖੜਾ ਹੋਣਾ ਸ਼ੁਰੂ ਹੋਈ। ਉਸ ਦੌਰ ਦੀਆਂ ਕਈ ਉਰਦੂ ਤੇ ਪੰਜਾਬੀ ਫਿਲਮਾਂ ਦੀ ਕਾਮਯਾਬੀ ਦੀ ਇੱਕ ਵਜ੍ਹਾ ਉਹ ਅਦਾਕਾਰ ਤੇ ਹੁਨਰਮੰਦ ਲੋਕ ਵੀ ਸਨ, ਜਿਹੜੇ ਬੰਬਈ ਤੋਂ ਲਾਹੌਰ ਆ ਗਏ। ਇਹਨਾਂ ਵਿੱਚ ਸੂਰਨ ਲਤਾ, ਐਮ ਇਸਮਾਈਲ, ਦਰਪਣ, ਸੰਤੋਸ਼, ਅਲਾਉਦੀਨ, ਚਾਰਲੀ, ਇਲਿਆਸ ਕਸ਼ਮੀਰੀ ਜਿਹੇ ਵੱਡੇ ਨਾਂ ਸ਼ਾਮਲ ਸਨ। ਇਹਨਾਂ ਫਨਕਾਰਾਂ ਤੋਂ ਇਲਾਵਾ ਨੂਰ ਜਹਾਂ ਦੀ ਮੌਜੂਦਗੀ ਨੇ ਫਿਲਮ ਇੰਡਸਟਰੀ ਨੂੰ ਤਰੱਕੀ ਦੀ ਰਾਹ 'ਤੇ ਲਾ ਦਿੱਤਾ। ਉਸ ਦੌਰ ਦੀਆਂ ਕਾਮਯਾਬ ਫਿਲਮਾਂ ਵਿੱਚੋਂ ਇੰਤਜ਼ਾਰ, ਕੋਇਲ, 7 ਲੱਖ, ਵਾਦਾ, ਕਰਤਾਰ ਸਿੰਘ, ਦੁਪੱਟਾ, ਫੰਨੇ ਖਾਂ, ਛੂ ਮੰਤਰ, ਗੁਮਨਾਮ, ਦਿਲਬਰ, ਦੁੱਲਾ ਭੱਟੀ, ਸੱਸੀ ਸ਼ਾਮਲ ਸਨ। ਵਾਕਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਵੀਂ ਵੇ ਕਬੂਤਰਾ, ਵੇ ਕਬੂਤਰਾ, ਵਾਕਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ। ਇੰਡੀਅਨ ਫਿਲਮਾਂ ਦੀ ਨੁਮਾਇਸ਼ ਤੇ ਪਾਬੰਦੀ ਦਾ ਮੁਤਾਲਬਾ ਬੜੀ ਦੇਰ ਤੋਂ ਜਾਰੀ ਸੀ, ਪਰ ਜਦੋਂ ਬਾਰੀ ਮਲਕ ਨੇ ਇੰਡੀਅਨ ਫਿਲਮ ਜਾਲ ਮੰਗਵਾਈ ਤਾਂ ਇੰਡੀਅਨ ਫਿਲਮਾਂ ਦੇ ਖਿਲਾਫ ਇਤਜਾਜ ਦਾ ਜ਼ੋਰ ਵੱਧ ਗਿਆ। 1965 ਦੀ ਜੰਗ ਤੋਂ ਬਾਅਦ ਇੰਡੀਅਨ ਫਿਲਮਾਂ 'ਤੇ ਪਾਬੰਦੀ ਲੱਗੀ ਤਾਂ ਪਾਕਿਸਤਾਨੀ ਫਿਲਮਾਂ ਨੂੰ ਖੁੱਲ੍ਹਾ ਮੈਦਾਨ ਮਿਲ ਗਿਆ। ਇਹ ਸਾਡੀ ਫਿਲਮੀ ਸਨਅਤ ਦਾ ਸੁਨਹਿਰੀ ਦੌਰ ਸੀ। ਹਰ ਸਾਲ ਤਕਰੀਬਨ 100 ਫਿਲਮਾਂ ਤਿਆਰ ਹੋ ਕੇ ਮਾਰਕੀਟ ਵਿੱਚ ਆਉਂਦੀਆਂ ਤੇ ਕਾਮਯਾਬ ਰਹਿੰਦੀਆਂ। ਉਸ ਦੌਰ ਦੇ ਫਨਕਾਰ, ਹੀਰੋ, ਹੀਰੋਇਨ, ਫਿਲਮਸਾਜ਼, ਹਦਾਇਤਕਾਰ, ਮੌਸੀਕਾਰ, ਗੁਲੂਕਾਰ ਇੱਕ ਦੂਜੇ ਤੋਂ ਵੱਧ ਕੇ ਪਰਫਾਰਮ ਕਰਦੇ। ਇਹੋ ਵਜ੍ਹਾ ਹੈ ਕਿ ਇਹ ਫਿਲਮਾਂ ਅੱਜ ਵੀ ਕਲਾਸਿਕ ਫਿਲਮਾਂ ਦਾ ਦਰਜਾ ਰੱਖਦੀਆਂ ਨੇ। ਸੋਸਾਇਟੀ ਗਰਲ, ਤਹਿਜ਼ੀਬ, ਲਾਡੋ, ਦੋਸਤੀ, ਯੱਕੇਵਾਲੀ, ਹੀਰ ਰਾਂਝਾ ਜਿਹੀਆਂ ਕਮਾਲ ਫਿਲਮਾਂ ਬਣੀਆਂ। ਕਰਾਚੀ ਉਰਦੂ ਫਿਲਮਾਂ ਦਾ, ਜਦਕਿ ਲਾਹੌਰ ਪੰਜਾਬੀ ਫਿਲਮਾਂ ਦਾ ਗੜ੍ਹ ਬਣ ਗਿਆ। ਉਸ ਦੌਰ ਵਿੱਚ ਘਰੇਲੂ ਤੇ ਮੁਆਸ਼ਰਤੀ ਮਸਾਇਲ 'ਤੇ ਬਿਹਤਰੀਨ ਫਿਲਮਾਂ ਬਣੀਆਂ। संतोष, दर्पण तो बाद मोहम्मद अली ने चिराग जलता रहा, आग का दरिया, इंसान और आदमी जैसियां फिल्मों में कमाल अदाकारी की। वहीद मुराद नूं चाकलेट हीरो कहा जाता सी। वहीद मुराद की फिल्म अरमान पहली प्लाटीनम जुबली फिल्म सी। नदीम ते शबनम की जोड़ी बहुत मकबूल हुई। फिल्म आईना उन्हां दी कामयाब तरीन फिल्म साबित हुई। सूरन लता, ज़ेबा, शमीम आरा, शबनम, मुसरत नज़ीर, नैयर सुल्ताना, सबिया खानम, संगीता, रानी, बाबरा शरीफ, आसिया, आलिया, मुमताज़, फिरदौस ते नगमा शामिल ने जैसियां अदाकारां ने फिल्म बीना कोलों खूब दाद समेटी।
ਦੂਸਰੇ ਅਦਾਕਾਰਾਂ ਵਿੱਚੋਂ ਸ਼ਾਇਦ ਗੁਲਾਮ ਮੁਹੀਉਦੀਨ, ਅਲਾਉਦੀਨ, ਅਕਮਲ, ਅਜਮਲ, ਇਲਿਆਸ ਕਸ਼ਮੀਰੀ, ਅਸਲਮ ਪਰਵੇਜ਼, ਤਾਲਿਸ਼, ਸਾਵਨ, ਇਕਬਾਲ ਸ਼ੇਖ, ਐਮ ਇਸਮਾਈਲ, ਮਜ਼ਹਰ ਸ਼ਾਹ, ਸੁਧੀਰ, ਹਬੀਬ, ਏਜਾਜ਼, ਨਹਿਸਨ ਭੱਟੀ ਜਿਹੇ ਅਦਾਕਾਰ ਬਹੁਤ ਮਕਬੂਲ ਹੈ। ਹਾਏ ਰੱਬਾ ਜੀ ਸਾਡੀ ਅੱਗ ਨਾ ਬਲੇ, ਉਹ ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੀ ਅੱਗ ਨਾ ਬਲੇ। ਹਾਏ ਰੱਬਾ ਜੀ ਸਾਡੀ ਅੱਗ ਨਾ ਬਲੇ। ਮਜ਼ਾਹੀਆ ਫਨਕਾਰਾਂ ਵਿੱਚੋਂ ਨਜ਼ਰ, ਲਹਿਰੀ, ਜ਼ਰੀਫ, ਮੁਨੱਵਰ ਜ਼ਰੀਫ, ਰੰਗੀਲਾ, ਨੰਨਾ, ਅਲੀ ਇਜਾਜ਼, ਚੁਣ ਚੁਣ, ਰਜ਼ੀਆ ਨੇ ਕਮਾਲ ਅਦਾਕਾਰੀ ਕੀਤੀ। ਹੁੱਬਲ ਵਤਨੀ ਦੇ ਮੌਜੂ ਤੇ ਫਰੰਗੀ ਸਾਮਰਾਜ ਦੇ ਖਿਲਾਫ ਕਈ ਫਿਲਮਾਂ ਬਣੀਆਂ ਤੇ ਕਾਮਯਾਬ ਹੋਈਆਂ। ਮਲੰਗੀ, ਨਿਜ਼ਾਮ ਲੁਹਾਰ, ਗੁਲਾਮ, ਵਰਿਆਮ, ਚੰਨ ਵਰਿਆਮ, ਜਬਰੂ, ਕਰਤਾਰ ਸਿੰਘ, ਹਮ ਵਤਨ, ਜੰਗੇ ਆਜ਼ਾਦੀ, ਸ਼ਹੀਦ, ਯੇ ਅਮਨ, ਜ਼ਰਕਾ ਜਿਹੀਆਂ ਕਮਾਲ ਫਿਲਮਾਂ ਬਣੀਆਂ। तेरी फांसी तो नहीं डरना, मैं ते अल्लाह अल्लाह करना, अल्लाहू अल्लाहू अल्लाहू। 1979 तक फिल्म इंडस्ट्री अरूज ਤੇ ਰਹੀ, ਪਰ ਫਿਰ ਫਿਲਮ ਇੰਡਸਟਰੀ ਦਾ ਜ਼ਵਾਲ ਸ਼ੁਰੂ ਹੋ ਗਿਆ, ਜਿਹਨੂੰ ਕਿਸੇ ਸਮਝਣ ਦੀ ਕੋਸ਼ਿਸ਼ ਨਾ ਕੀਤੀ। ਉਰਦੂ ਫਿਲਮਾਂ ਦੇ ਮਕਬੂਲ ਹੀਰੋ ਵਹੀਦ ਮੁਰਾਦ ਨੂੰ ਪੰਜਾਬੀ ਫਿਲਮ ਮਸਤਾਨਾ ਮਾਈ ਵਿੱਚ ਕਾਸਟ ਕੀਤਾ ਗਿਆ। ਫਿਲਮ ਪੈਸੇ ਤਾਂ ਪੂਰੇ ਕਰ ਗਈ, ਪਰ ਉਰਦੂ ਫਿਲਮਾਂ ਦਾ ਜ਼ਵਾਲ ਸ਼ੁਰੂ ਹੋ ਗਿਆ। ਪੰਜਾਬੀ ਫਿਲਮ ਬਸ਼ੀਰਾ ਤੋਂ ਸੁਲਤਾਨ ਰਾਜ ਦਾ ਗੰਡਾਸਾ ਮਿਲਿਆ, ਜਿਹੜਾ 20 ਸਾਲ ਤੱਕ 200 ਫਿਲਮਾਂ ਵਿੱਚ ਚੱਲਦਾ ਰਿਹਾ। ਮੌਲਾ ਜੱਟ 310 ਹਫ਼ਤੇ ਤੱਕ ਚੱਲੀ, ਪਰ ਮਕਸਦੀ ਪੰਜਾਬੀ ਫਿਲਮਾਂ ਦੀ ਜਗ੍ਹਾ ਤਸ਼ੱਦਦ ਨੂੰ ਫਰੋਗ ਦੇਣ ਵਾਲੀਆਂ ਫਿਲਮਾਂ ਦਾ ਰੁਝਾਨ ਹੋ ਗਿਆ। 1996 ਵਿੱਚ ਸੁਲਤਾਨ ਰਾਜ ਦੇ ਕਤਲ ਤੋਂ ਬਾਅਦ ਪੰਜਾਬੀ ਫਿਲਮਾਂ ਦਾ ਦੌਰ ਖਤਮ ਹੋ ਗਿਆ ਤੇ ਫਿਲਮ ਇੰਡਸਟਰੀ ਤਬਾਹੀ ਕਿਨਾਰੇ ਪਹੁੰਚ ਗਈ। ਸ਼ਮੀਮ ਆਰਾ ਅਤੇ ਸੈਯਦ ਨੂਰ ਨੇ ਜੀਵਾ, ਸੰਗਮ, ਹਾਥੀ ਮੇਰਾ ਸਾਥੀ, ਮੁੰਡਾ ਬਿਗੜਾ ਜਾਏ, ਚੂੜੀਆਂ ਜਿਹੀਆਂ ਫਿਲਮਾਂ ਬਣਾਈਆਂ। ਕੁਝ ਫਿਲਮਾਂ ਕਾਮਯਾਬ ਵੀ ਹੋਈਆਂ, ਪਰ ਫਿਲਮ ਇੰਡਸਟਰੀ ਦਾ ਸੁਨਹਿਰੀ ਦੌਰ ਵਾਪਸ ਨਾ ਆ ਸਕਿਆ। ਉਤੋਂ VCR, ਕੇਬਲ ਤੇ ਮੋਬਾਈਲ ਨੇ ਫਿਲਮ ਇੰਡਸਟਰੀ ਨੂੰ ਤਬਾਹ ਕਰ ਦਿੱਤਾ। ਸਿਨੇਮਾ ਘਰ ਢਹਿਣਾ ਸ਼ੁਰੂ ਹੋ ਗਏ। ਡਿਜੀਟਲ ਸਿਨੇਮਾ ਦਾ ਦੌਰ ਆਇਆ, ਪਰ ਉਹਨਾਂ ਦੀ ਤਵੱਜੋ ਗੈਰ ਮੁਲਕੀ ਫਿਲਮਾਂ ਵਾਲੇ। ਉਤੋਂ ਉਹਨਾਂ ਦਾ ਟਿਕਟ ਇੰਨਾ ਮਹਿੰਗਾ ਹੈ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਸੈਯਦ ਨੂਰ ਤੇ ਸ਼ਾਨ ਵਰਗੇ ਲੋਕ ਫਿਲਮ ਇੰਡਸਟਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਗੱਲ ਬਣ ਨਹੀਂ ਰਹੀ। ਕੁਝ ਇਦਾਰੇ ਪੁਰਾਣੀਆਂ ਫਿਲਮਾਂ ਦਾ ਪਾਰਟ 2 ਬਣਾ ਕੇ ਕੰਮ ਚਲਾ ਰਹੇ ਹਨ। ਅੱਜ ਜ਼ਰੂਰਤ ਹੈ ਕਿ ਸਾਡੇ ਫਿਲਮ ਇੰਡਸਟਰੀ ਦੇ ਸੁਨਹਿਰੀ ਦੌਰ ਦੀ ਤਰ੍ਹਾਂ ਮਕਸਦੀ ਫਿਲਮਾਂ ਬਣਨ, ਵਰਨਾ ਉਹ ਸੁਨਹਿਰੇ ਦੌਰ ਦੀਆਂ ਬਸ ਯਾਦਾਂ ਹੀ ਰਹਿ ਗਈਆਂ ਨੇ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।